अस्सलाम वालेकुम जी। ਅਸੀਂ ਅੱਜ ਇੱਕ ਬੜੀ ਪੁਰਾਣੀ ਯਾਦ ਤਾਜ਼ਾ ਕਰਨ ਵਾਸਤੇ ਆਏ ਹਾਂ। ਇੱਕ ਕਹਾਣੀ, ਇੱਕ ਦਾਸਤਾਨ, ਇੱਕ ਕਿੱਸਾ ਜਿਹੜਾ ਨਿੱਕੇ ਲਾ ਤੋਂ ਸੁਣਦੇ ਆਏ ਹਾਂ। ਇੱਕ ਹਰਫੇ ਆਮ ਜਿਹਾ ਸੀ ਵੀ ਮਿਰਜ਼ਾ ਸਾਹਿਬਾ ਜੀ, ਇਹ ਰਾਣਾ ਸਾਹਿਬ ਅਸੀਂ ਸੁਣਦੇ ਆਏ ਹਾਂ। ਤੇ ਸਾਡੇ ਨਾਲ ਰਾਣਾ ਖਾਲਿਦ ਮਕਬੂਲ ਸਾਹਿਬ ਆ, ਰਾਣਾ ਅਸਲਮ ਖਾਨ ਵਕਾਰ ਸਾਹਿਬ। ਅਸੀਂ ਅੱਜ ਤੋੜ ਇੱਥੇ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਲੈਲਪੁਰ ਦੇ ਵਿੱਚ ਹੀ ਆ, ਬਸ ਕਦੀ ਆਣ ਜਾਣ ਨਹੀਂ ਹੋਇਆ ਸੀ। ਇਹ ਤਹਿਸੀਲ ਜੜਾ ਵਾਲਾ ਤੇ ਪਿੰਡ ਦਾਨਾਬਾਦ, ਉੱਥੇ ਅਸੀਂ ਅੱਜ ਖਲੋਤੇ ਹਾਂ ਮਿਰਜ਼ਾ ਸਾਹਿਬਾ ਦੇ ਦਰਬਾਰ ਤੇ ਇਹਦੇ 'ਚ ਸੁਣਦੇ ਆ ਵੀ ਇਹ ਚਾਰ ਵੱਡੀਆਂ ਦਾਸਤਾਨਾਂ। ਅਸੀਂ ਰਾਣਾ ਸਾਹਿਬ ਨੂੰ ਪੁੱਛਦੇ ਵੀ ਆ, ਸਵਾਲ ਵੀ ਕਰਦੇ ਆ ਵੀ ਚਾਰ ਵੱਡੀਆਂ ਦਾਸਤਾਨਾਂ, ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੱਸੀ ਪੁੰਨੂ ਤੇ ਸੋਹਣੀ ਮਹੀਵਾਲ, ਵੀ ਉਹ ਸਾਰੀ ਜਿਹੜੀਆਂ ਤਿੰਨ ਕਹਾਣੀਆਂ, ਤਿੰਨ ਦਾਸਤਾਨਾਂ, ਉਹਨਾਂ ਦੇ ਵਿੱਚ ਜਨਾਨੀ ਦਾ ਨਾਮ ਪਹਿਲਾਂ ਆਂਦਾ ਵੀ ਹੀਰ ਵਾਰਿਸ਼ਾ, ਸੱਸੀ ਪੁੰਨੂ, ਸੋਹਣੀ ਮਹੀਵਾਲ। ਇਹ ਇੱਕ ਕਹਾਣੀ ਐਸੀ ਹੈ ਵੀ ਇਹਦੇ ਵਿੱਚ ਬੰਦੇ ਦਾ ਨਾਮ ਪਹਿਲਾਂ ਆਂਦਾ ਵੀ ਮਿਰਜ਼ਾ ਸਾਹਿਬਾ। ਵੀ ਇਹਦੇ ਵਿੱਚ ਕੀ ਹੈ, ਇਹ ਕਿਹੜੀ ਕੋਈ ਹੈ ਕੁਛ ਹੈ ਵੱਖਰਾ ਕਰਦੀ ਦੂਜੀਆਂ ਕਹਾਣੀਆਂ ਤੋਂ? ਇਹ ਕਹਾਣੀ ਕੋ ਵੱਖਰੇ ਆ ਜਾਂ ਇਹ ਕੋਈ ਐਵੇਂ ਗੱਲ ਆ, ਕੁਦਰਤੀ ਗੱਲ ਆ? ਦੇਖੋ ਜੀ, ਇਹ ਜਿਹੜੀਆਂ ਨਾ ਚਾਰ ਵੱਡੀਆਂ ਦਾਸਤਾਨਾਂ ਵਾ ਤੇ ਇਹਨਾਂ 'ਚ ਨਾ ਕਈ ਚੀਜ਼ਾਂ ਮੁਸ਼ਤਰਕ ਹੈ ਆ। ਹਾਂ। ਇੱਕ ਤਾਂ ਇਹ ਆ ਕਿ ਇਹਨਾਂ ਦਾਸਤਾਨਾਂ ਚੋਂ ਨਾ, ਚਾਰਾਂ ਚੋਂ ਜਿਹੜੀਆਂ ਤਿੰਨ ਆ ਨਾ, ਉਹਨਾਂ ਦਾ ਤਲਕ ਜਿਹੜਾ ਵਾ ਨਾ ਚਨਾਹ ਦੇ ਨਾਲ ਆ। ਸੋਹਣੀ ਮਹੀਵਾਲ ਦੀ ਦਾਸਤਾਨ ਆ ਜਿਹੜੀ, ਉਹ ਵੀ ਚਨਾਹ ਦੇ ਕੰਢੇ ਤੇ ਆ। ਹੀਰ ਰਾਂਝਾ ਦੀ ਵੀ ਜਿਹੜੀ ਚਨਾਹ ਤੇ ਆ। ਤੇ ਇਹ ਹਾਲਾਂਕਿ ਰਾਵੀ ਦਾ ਕਿਨਾਰਾ ਸੀ, ਲੇਕਿਨ ਇਹਦਾ ਵੀ ਜ਼ਿਆਦਾ ਟਾਈਮ ਜਿਹੜਾ ਇਸ ਦਾਸਤਾਨ ਦਾ ਵਾ ਨਾ ਚਨਾਹ ਤੇ ਆ। ਇਹਨੂੰ ਰਚਨਾ ਵੀ ਕਹਿ ਸਕਦੇ? ਨਹੀਂ, ਕਿਹਾ ਜਾਂਦਾ ਵੀ ਚਨਾਹ ਜਿਹੜਾ ਆਸ਼ਕਾਂ ਦਾ ਦਰਿਆ, ਲਿਖਾਰੀਆਂ ਦਾ ਤੇ ਆਸ਼ਕਾਂ ਦਾ ਦਰਿਆ ਜਿਹੜਾ ਵਾ ਨਾ ਚਨਾਹ ਹੈ। ਤੇ ਜੇਹਲਮ ਤੇ ਸਿੰਧ ਜਿਹੜਾ ਵਾ ਨਾ, ਇਹ ਜੰਗਜੂਆਂ ਦੇ ਦਰਿਆ ਗਿਣੇ ਜਾਂਦੇ ਆ। ਤੇ ਆਪਣਾ ਰਾਵੀ ਦੇ ਲੋਕ ਜਿਹੜਾ ਵਾ, ਰਾਵੀ ਜਿਹੜਾ ਵਾ ਕਾਰੀਗਰਾਂ ਦਾ ਦਰਿਆ। ਅੱਛਾ, ਜਿਹੜਾ ਮੇਰਾ ਸਵਾਲ ਸੀ ਨਹੀਂ, ਮੈਂ ਗੱਲ ਕਰ ਰਿਹਾ ਵਾਂ ਉਹਦੇ ਹਲੇ ਉਸ ਹਵਾਲੇ। ਫਿਰ ਅੱਛਾ, ਇਹ ਚਾਰ ਜਿਹੜੀਆਂ ਦਾਸਤਾਨਾਂ ਵਾ ਨਾ, ਇਹਦੇ 'ਚ ਅਸੀਂ ਦੇਖਦੇ ਹਾਂ ਕਿ ਤਿੰਨ ਦਾਸਤਾਨਾਂ ਜਿਹੜੀਆਂ ਵਾ ਨਾ, ਉਹਨਾਂ 'ਚ ਜਿਸ ਤਰ੍ਹਾਂ ਹੀਰ ਰਾਂਝਾ ਵਾ, ਸੱਸੀ ਪੁੰਨੂ ਆ, ਸੋਹਣੀ ਮਹੀਵਾਲ ਆ, ਹੈ, ਉਹਦੇ 'ਚ ਔਰਤ ਦਾ ਨਾਮ ਪਹਿਲੇ ਆ, ਮਰਦ ਦਾ ਨਾਮ ਬਾਅਦ ਵਿੱਚ ਆ। ਇੱਥੇ ਆ ਕੇ ਨਾ ਇਹ ਤਰਤੀਬ ਉਲਟ ਗਈ ਹੈ। ਇੱਥੇ ਇਹ ਵਾਹਿਦ ਦਾਸਤਾਨ, ਬਲਕਿ ਲੈਲਾ ਮਜਨੂ, ਸ਼ੀਰੀ ਫਰਾਦ, ਤੁਸੀਂ ਜਿੰਨੀਆਂ ਦਾਸਤਾਨਾਂ ਸਾਡੀਆਂ ਇਸ ਕਰ ਲੋਗੇ ਨਾ, ਉਹ ਸਾਰੀਆਂ 'ਚ ਇਹੀ ਔਰਤ ਦਾ ਨਾਮ ਪਹਿਲੇ ਆਉਂਦਾ। ਲੇਕਿਨ ਇੱਥੇ ਇਹ ਤਰਤੀਬ ਉਲਟੀ। ਹੁਣ ਇਹ ਤਰਤੀਬ ਕਿਉਂ ਉਲਟੀ ਆ? ਇਹਦੇ 'ਚ ਬਜ਼ਾਹਰ ਇਹ ਲੱਗਦਾ ਵਾ ਕਿ ਸਾਹਿਬਾ ਜਿਹੜੇ ਹੈ ਨਾ, ਉਹ ਉਸ ਯਾਨੀ ਕਿ ਲੈਵਲ 'ਤੇ ਨਹੀਂ ਖੜੀ ਹੈ ਜਿੱਥੇ ਕਿ ਸ਼ੀਰੀ, ਹੀਰ ਤੇ ਸੋਹਣੀ ਪੂਰੀ ਨਹੀਂ ਉਤਰੀ। ਹਾਂ, ਤੇ ਫਿਰ ਇੱਕ ਹੋਰ ਉਹਨਾਂ ਦੇ ਦਰਮਿਆਨ ਇੱਕ ਨਾ ਹੀਜਰ ਆ, ਸਭ ਦੇ ਦਰਮਿਆਨ। ਹਾਂਜੀ, ਵਸਾਲ ਨਹੀਂ। ਇਹ ਵਾਹਿਦ ਕਹਾਣੀਆਂ ਜਿਹਦੇ 'ਚ ਯਾਨੀ ਕਿ ਵਸਾਲ ਯਾਨੀ ਜਦੋਂ ਕੋਈ ਸ਼ੈ ਲੱਭ ਜਾਂਦੀ ਹੈ ਨਾ, ਉਹਦੀ ਕਦਰ ਘੱਟ। ਨਾਲੇ ਸਾਹਿਬਾ ਦਾ ਜਿਹੜਾ ਨਾ ਜੀ, ਉਹ ਆਖਰ ਤੇ ਆ ਕੇ ਜਿਹੜੀ ਉਹਦੇ ਵਿੱਚ ਭਰਾਵਾਂ ਵਾਲੀ ਹੁੱਬ ਜਾਗੀ ਆ, ਉਸ ਵਜ੍ਹਾ ਤੋਂ ਇਹ ਵਾਕਿਆ ਪੇਸ਼ ਆਇਆ। ਹੁਣ ਅੱਛਾ, ਬੜਾ ਇੱਕ ਹਿਸਾਬ ਨਾਲ ਸਾਹਿਬਾ ਦਾ ਕਿਰਦਾਰ ਬੜਾ ਅੱਛਾ ਵੀ ਆ ਕਿ ਉਹਨੇ ਦੇਖੋ ਕਿ ਉਸਨੇ ਯਾਨੀ ਕਿ ਉਹ ਆਪਣੇ ਮੰਗੇਤਰ ਨਾਲ ਆ ਗਈ ਆ, ਲੇਕਿਨ ਉਸਨੇ ਫਿਰ ਵੀ ਉਸਨੂੰ ਆਪਣੇ ਭਾਈਆਂ ਦੀ ਹੋਬ ਤੇ ਉਸਨੇ ਯਾਨੀ ਕਿ ਜਿਹੜਾ ਵਾ ਨਾ, ਉਹ ਪੰਜਾਬ ਦੇ ਕਲਚਰ ਦੇ ਤਹਿਤ ਤੇ ਉਹ ਭਾਈਆਂ ਦੀ ਹੋਬ ਚ ਉਸਨੇ ਯਾਨੀ ਕਿ ਉਹਨੂੰ ਪਤਾ ਸੀ ਕਿ ਮਿਰਜ਼ਾ ਜਿਸ ਤਰ੍ਹਾਂ ਦਾ ਹੈ ਆ, ਵੀ ਇਹਦੇ ਕੋਲ ਇੰਨੇ ਤੀਰ ਹੈ ਆ, ਤੇ ਤੀਰ ਕਮਾਨ ਦਾ ਜਿੱਡਾ ਪਲੇਅਰ ਆ, ਉਹ ਤਾਂ ਢੇੜ ਕੇ ਰੱਖ ਦੇਗਾ ਸਾਰਿਆਂ ਨੂੰ। ਹਾਂ, ਤੇ ਉਹਨੇ ਆਪਣੇ ਭਾਈਆਂ ਨੂੰ ਬਚਾ ਲਿਆ। ਇੱਕ ਵੱਡਾ ਹਾਦਸਾ, ਬਹੁਤ ਵੱਡਾ ਹਾਦਸਾ, ਉਸ ਤੋਂ ਵੀ ਉਸਨੇ ਆਪਣੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਤੇ ਇਹ ਹੈ ਦਾਸਤਾਨ, ਯਾਨੀ ਕਿ ਜਿਹੜੀ ਆ ਸਾਡੀ ਇਸ ਹਵਾਲੇ ਨਾਲ ਕਿ ਇਹਨਾਂ ਅਲੱਗ-ਅਲੱਗ ਅੰਗ ਜਿਹੜਾ। ਤੇ ਫਿਰ ਅੱਛਾ, ਕੁਛ ਦਾਸਤਾਨਾਂ ਜਿਹੜੇ ਨਾ ਲਿਖਾਰੀ ਜਿਹੜੇ ਆ ਨਾ, ਉਹਨਾਂ ਨੇ ਦਾਸਤਾਨਾਂ ਮਸ਼ਹੂਰ ਕੀਤੀਆਂ। ਹੁਣ ਸੱਸੀ ਆ, ਉਹ ਬੜੇ ਬੰਦਿਆਂ ਦੀ ਸੱਸੀ ਲਿਖੀ, ਲੇਕਿਨ ਜਦੋਂ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਨਾ, ਫਿਰ ਉਹ ਸੱਸੀ ਪੁੰਨੂ ਦੀ ਨਹੀਂ ਸੀ, ਫਿਰ ਹਾਸ਼ਮ ਸ਼ਾਹ ਦੀ ਸੱਸੀ ਸੀ। ਉਹ ਸੱਸੀ ਫਿਰ ਹਾਸ਼ਮ ਸ਼ਾਹ ਦੀ। ਇਸ ਤਰੀ ਜਦੋਂ ਹੀਰ ਰਾਂਝਾ ਵਾ ਨਾ, ਰਾਂਝੇ ਦੀ ਹੀਰ ਨਹੀਂ ਸੀ, ਵਾਰਿਸ ਸ਼ਾਹ ਦੀ। ਯਾਨੀ ਕਿ ਉਹਨਾਂ ਨੇ ਜਦੋਂ ਲਿਖਿਆ ਫਿਰ ਮਲਕੀਆ ਆਪਣੀ ਮੋਹਰ ਲਾ ਹੈ। ਤੇ ਇੱਥੇ ਜਿਹੜਾ ਵਾ ਨਾ, ਯਾਨੀ ਕਿ ਮਿਰਜ਼ਾ 'ਚ ਜਦੋਂ ਮਿਰਜ਼ਾ ਸਾਹਿਬਾ ਸੀ ਨਾ, ਸਾਡੇ ਨਾਮ ਸਭ ਤੋਂ ਪਹਿਲੇ ਗਾਣ ਵਾਲੇ ਆਲਮ ਲੋਹਾਰ ਦਾ ਆਂਦਾ, ਲਿਖਣ ਵਾਲੇ ਦਾ ਜਿਹੜਾ ਵਾ ਨਾ, ਪੀਲੂ ਦਾ ਨਾਮ ਨਹੀਂ ਆਉਂਦਾ। ਉਹ ਪੀਲੂ ਹਾਲਾਂਕਿ ਬਹੁਤ ਵੱਡਾ ਸ਼ਾਇਰ ਆ, ਉਹਨੂੰ ਕਿਹਾ ਜਾਂਦਾ ਵਾ ਕਿ ਇਹ ਪੰਜਾਬੀ ਲਿਟਰੇਚਰ ਦਾ ਜਿਹੜਾ ਬਾਪ ਆ, ਬਲਕਿ
ਇਹਨੂੰ ਯਾਨੀ ਕਿ ਐਡਮ ਕਿਹਾ ਵਾ, ਐਡਮ ਆਫ ਪੰਜਾਬੀ ਲਿਟਰੇਚਰ ਓਏ ਹੋਏ ਹੈ। ਹੋਏ ਹੋਏ। ਤੇ ਉਹ ਦੇਖੋ ਉੱਥੋਂ ਹਿੰਦੁਸਤਾਨ ਤੋਂ ਆਇਆ, ਇੱਥੇ ਰਿਹਾ, ਫਿਰ ਜੋਰਾਬਾਦ ਦੀ ਨੂਰਪੁਰ ਥਲ ਦੀ ਤਹਿਸੀਲ ਆ, ਉੱਥੇ ਪੀਲੂ ਵੈਂਸ ਹਾਂ, ਪੀਲੂ ਵੈਂਸ ਪਿੰਡ ਦਾ ਨਾਮ। ਪੀਲੂ ਵੈਂਸ ਪਿੰਡ ਦਾ ਨਾਮ ਆ। ਔਰ ਉੱਥੇ ਉਹ ਦਫਨ ਆ। ਔਰ ਫਿਰ ਉਹਦੀ ਹਾਲਾਂਕਿ ਲੈਂਗੁਏਜ ਵੀ ਇਤਨੀ ਆਸਾਨ ਨਹੀਂ ਹੈ। ਮੈਂ ਇਹੀ ਤੁਹਾਨੂੰ ਹੈਂ? ਪੁੱਛਣ ਲੱਗਿਆ ਹਾਂ, ਸੀ ਇਹ ਲੈਂਗੁਏਜ ਜਿਹੜੇ ਲਫ਼ਜ਼ ਆ ਵਿੱਚ ਹੀ ਉਹ ਹਾਂ ਉਹ ਕਦੀ ਬਹੁਤ ਉਹਨਾਂ ਨਾਲ- ਆਸਾਨੀ ਨਾਲ ਨਹੀਂ। ਜਿਸ ਤਰ੍ਹਾਂ ਤੁਸੀਂ ਹੀਰ ਵਰਸ਼ਾ ਨੂੰ ਜਿਸ ਤਰ੍ਹਾਂ ਸੈਂਟਰਲ ਪੰਜਾਬ ਦਾ ਉਹ ਆਇਆ ਨਾ, ਲਫ਼ਜ਼ ਸਾਡੇ ਮੱਥੇ ਲੱਗਦੇ ਰਹਿੰਦੇ ਹਾਂ ਹਾਂ ਉਹ ਜਿਹੜੇ ਬਾਬੇ ਪਿੱਲੂ ਨੇ ਕਰੇ ਆ ਨਾ, ਹਾਂ ਉਸਤਾਦ ਪਿੱਲੂ ਨੇ, ਹਾਂ ਉਹ ਨਹੀਂ ਹਾਂ ਲੱਭਦੇ। ਇਹ ਜਿਹੜਾ ਨਾ ਫਿਰ ਅੱਛਾ ਇੱਕ ਹੋਰ ਆ, ਇਹ ਦਾਸਤਾਨ 400 ਸਾਲ ਪੁਰਾਣੀ, 450 ਸਾਲ। ਅਰੇ ਇਹ ਦਾਸਤਾਨ ਬੜੀ ਜਲਦ ਲਿਖੀ ਗਈ ਆ, ਵਰਨਾ ਕਈ ਦਾਸਤਾਨ ਹੁੰਦੀਆਂ ਕਿ ਉਹ ਵਾਕਿਆ ਬਹੁਤ ਅਰਸਾ ਪਹਿਲੇ ਆਇਆ, ਬਹੁਤ ਬਾਅਦ ਵਿੱਚ ਲਿਖਿਆ ਗਿਆ। ਹਾਂਜੀ, ਇਹ ਉਸ 30-40 ਸਾਲ ਦੇ ਉਹਨਾਂ ਦੇ ਦਰਮਿਆਨ ਵਿੱਚ ਹੀ ਯਾਨੀ ਕਿ ਜਿਹੜਾ ਵਾ ਨਾ ਲਿਖੀ ਗਈ। ਤੇ ਇਸ ਕਰਕੇ ਯਾਨੀ ਕਿ ਇਹਦੀ ਯੂਨੀਕਨੈਸ ਹੈ ਆ। ਬਾਕੀ ਇਹਦੇ ਤੇ ਫਿਲਮਾਂ ਬਹੁਤ ਜ਼ਿਆਦਾ ਬਣੀਆਂ। ਹਾਂ, ਫਿਲਮਾਂ ਹੈਂ? ਬਣੀਆਂ। ਇਹਦੇ ਤੇ 1929 ਚ ਪਹਿਲੇ ਖਮੋਸ਼ ਫਿਲਮ ਬਣੀ। ਦੇਖੋ ਯਾਰ ਕਮਾਲ ਵਾਲੀ ਗੱਲ ਆ ਹਾਂ, ਕਿ ਸਾਇਲੈਂਸ। ਸਾਇਲੈਂਸ ਫਿਲਮ ਬਣੀ ਹੋਈ ਆ, ਇੰਡੀਅਨ ਹੀ ਮਿਰਜ਼ਾ ਯਾਨੀ ਕਿ ਬਗੈਰ ਮਿਰਜ਼ਾ ਗਾਏ ਮਿਰਜ਼ਾ ਸਾਹਿਬਾ ਫਿਲਮ ਬਣੀ ਆ। ਫਿਰ 33-35 ਚ ਹਿੰਦੀ ਫਿਲਮਾਂ ਬਣੀਆਂ। ਫਿਰ ਇਸ ਤਰ੍ਹਾਂ ਕਰਕੇ ਜਦੋਂ ਫਿਰ ਚੜ੍ਹਦੇ ਲਹਿੰਦੇ ਪੰਜਾਬ ਵਿੱਚ ਫਿਰ ਅੱਛਾ ਕਈ ਫਿਲਮਾਂ ਨਾਕਾਮ ਵੀ ਹੋਈਆਂ। ਇੱਕ ਬੜੀ ਫਿਲਮ ਸੀ ਬੜੀ ਤਕੜਾ, ਯਾਨੀ ਕਿ ਉਹਦੇ ਚ ਮਸਰਤ ਨਜ਼ੀਰ ਸੀ ਤੇ ਇੱਕ ਬੜਾ ਹੋਰ ਟਾਪ ਦਾ ਹੀਰੋ ਸੀ, ਮੇਰਾ ਹੁਣ ਨਾਮ ਨਹੀਂ ਆ ਰਿਹਾ ਜ਼ਿਹਨ ਚ ਫਿਲਹਾਲ। ਤੇ ਉਹ ਫਿਲਮ ਨਹੀਂ ਇਜਾਜ਼ ਨਹੀਂ, ਉਹ ਫਿਲਮ ਫਲਾਪ ਹੋ ਗਈ। ਫਿਰ ਫਿਰਦੌਸ ਦੀ ਤੇ ਇਜਾਜ਼ ਦੀ ਫਿਲਮ, ਹਾਲਾਂਕਿ ਜਿਹੜੀ ਪਹਿਲੀ ਫਿਲਮ ਸੀ ਨਾ ਉਹਦੇ ਖਵਾਜਾ ਖੁਰਸ਼ੀਦ ਅਨਵਰ ਨੇ ਮਿਊਜ਼ਿਕ ਦਿੱਤੀ ਸੀ, ਉਹ ਬੜੀ ਤਕੜੀ, ਬੜਾ ਤਕੜਾ ਕੰਬੀਨੇਸ਼ਨ। ਲੇਕਿਨ ਇਸ ਫਿਲਮ 'ਚ ਜਿਹੜਾ ਵਾ ਉਹਦੇ ਗਾਣੇ ਵੀ ਆਨੰਦ ਰਾਈ ਨੇ ਲਿਖੇ। ਲੇਕਿਨ ਇਸ ਫਿਲਮ 'ਚ ਜਿਹੜਾ ਵਾ ਨਾ ਇਹ ਸਨ 67 'ਚ ਤਕਰੀਬਨ ਬਣੀ। ਇਹ ਫਿਲਮ ਬਹੁਤ ਕਾਮਯਾਬ ਹੋਈ। ਇਸ ਤੋਂ ਬਾਅਦ ਜਿਹੜੀ ਆ ਨਾ ਇਹ ਜੋੜੀ ਬਣ ਗਈ ਆਜ਼ਾਦ ਦਰਾਨੀ ਤੇ ਫਿਰਦੌਸ ਦੀ। ਤੇ ਇਹ ਹੀਰ ਰਾਂਝਾ ਇਸ ਤੋਂ ਬਾਅਦ ਆਈ। ਖੁਰਸ਼ੀਦ ਅਨਵਰ ਨੇ ਫਿਰ ਉਹਦੇ ਮਿਊਜ਼ਿਕ ਜਿਹੜਾ ਵਾ ਨਾ ਦਿੱਤੀ ਤੇ ਸੁਣ ਵੰਜਲੀ ਦੀ ਮਿੱਟੜੀ ਤਾਂ ਉਹ ਫਿਰ ਜਿਹੜਾ ਵਾ ਨਾ ਮੋਹਰ ਲੱਗ। ਵਾਹ ਵਾਹ। ਤੇ ਹੁਣ ਨੰਬਰਦਾਰ ਸਾਹਿਬ ਤੁਸੀਂ ਦੱਸੋ ਕਿ ਕਿਆ ਫੀਲ ਕਰਦੇ ਆ? ਮੈਂ ਕਾਲਾ ਜੀ ਹੈ ਜੀ, ਕੈਮਰਾ ਸਿੱਧਾ, ਇਹ ਦੂਜਾ ਕੈਮਰਾ ਤੁਹਾਨੂੰ ਬਣੀ ਹੋਈ ਆ ਆਦਤ ਹੈ। ਕੋਈ ਅਸੀਂ ਇਸ ਟਾਈਮ ਖੜੇ ਆ ਜੀ ਦਰਬਾਰ ਤੇ। ਅੰਜਮ ਸਾਹਿਬ ਅਕਸਰ ਕਹਿ ਦਿੰਦੇ ਹੁੰਦੇ ਆ ਵੀ ਆ ਤੁਸੀਂ ਫਿਲਮ ਦੇਖੀ ਹੋਈ ਆ, ਕਹਾਣੀ ਦੇਖੀ ਹੋਈ ਆ। ਤੇ ਮੈਂ ਵੀ ਇਹੀ ਕਹੂੰਗਾ ਵੀ ਇਹ ਤੁਸੀਂ ਜ਼ਿਹਨਾਂ ਦੇ ਵਿੱਚ ਨਕਸ਼ਾ ਹੈ ਕਹਾਣੀ ਤੁਹਾਡੇ। ਹਰ ਬੰਦੇ ਨੇ ਤਕਰੀਬਨ ਜਿਹੜਾ ਵੀ ਉਹ ਕਿਸੇ ਨਾ ਕਿਸੇ ਪਾਸੋਂ ਕਿਸੇ ਨੇ ਸੁਣੀ ਆ ਤੇ ਕਿਸੇ ਨੇ ਪੜ੍ਹੀ ਆ। ਸਾਡਾ ਮਕਸਦ ਤੁਹਾਨੂੰ ਕਹਾਣੀ ਸੁਣਾਉਣਾ ਨਹੀਂ ਹੈ। ਅਸੀਂ ਇੱਥੇ ਆਏ ਸੀ ਤੇ ਪਤਾ ਲੱਗਿਆ, ਪਹਿਲੇ ਤਾਂ ਖੈਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਸਾਡੇ ਇੰਨਾ ਨਜ਼ਦੀਕ ਆ, ਇੰਨਾ ਨੇੜੇ ਆ ਅਸੀਂ ਉੱਠੇ ਆ ਤੇ ਪਹੁੰਚ ਗਏ। ਤੇ ਇੱਥੇ 3-4 ਚੀਜ਼ਾਂ ਜਿਹੜੀਆਂ ਨਾ ਉਸ ਵੇਲੇ ਦੀਆਂ ਮੌਜੂਦ ਆ। ਉਹ ਹੈਗੀਆਂ ਜੀ, ਇਹ ਦਰਬਾਰ ਹੈਗਾ, ਇਹਦੇ ਅੰਦਰ ਨਾ ਜੀ 3 ਕਬਰਾਂ ਹੈਗੀਆਂ। ਤੁਸੀਂ ਜੀ ਹਾਂਜੀ ਦਿਖਾਓ। ਮਿਰਜ਼ਾ ਦੀ, ਸਾਹਬਾ ਦੀ, ਅੰਦਰ ਜਾ ਕੇ ਦਿਖਾਓ। ਹੈ ਦਿਖਾਓ ਅੰਦਰ ਜਾ ਕੇ ਜੀ। ਉਹ ਇੱਕ ਮੈਂ ਸਵਾਲ ਵੀ ਤੁਹਾਡੇ ਨਾਲ ਕਰਨਾ, ਤੁਸੀਂ ਇਹ ਦਿਖਾ ਕੇ ਸਾਰਾ ਫਿਰ ਆਓ। ਚਲੋ ਮੈਂ ਦਿਖਾ ਕੇ ਆਉਣਾ। ਇੱਥੋਂ ਨਾ ਅੰਦਰੋਂ ਜਾ ਕੇ ਸਾਡੀ ਆਵਾਜ਼ ਜਿਹੜੀ ਆ ਫਟ ਜਾਣੀ ਆ। ਐਸੀ ਹੋ ਕੇ ਮੈਂ ਤੁਹਾਨੂੰ ਦੱਸ ਦੇਣਾ, ਤੂੰ ਅੰਦਰ ਜਾ ਕੇ ਕਬਰਾਂ ਦਿਖਾ ਦੇ। ਹਾਂਜੀ, ਆ ਪਹਿਲੀ ਕਬਰ ਹੈ ਜੀ ਸਾਹਿਬਾ ਦੀ, ਉਹਦੇ ਨਾਲ ਜਨਾਬ ਜੀ ਮਿਰਜ਼ਾ ਤੇ ਨਾਲ ਹੀ ਮਿਰਜ਼ਾ ਦੇ ਬਾਪੂ ਸੁੱਤੇ ਪਏ ਆ। ਤੀਜੀ ਕਬਰ ਹੈਗੀ ਆ ਜੀ ਵੰਜਲ ਜੱਟ, ਉਹਨਾਂ ਦੇ ਬਾਪੂ ਦੀ। ਆਓ ਹੁਣ ਵੇਖੀ ਉਹ ਜਗ੍ਹਾ ਜਿੱਥੇ 10 ਜਾਂ 20 ਮਿੰਟ ਵਾਸਤੇ ਆਰਾਮ ਕਰਨ ਵਾਸਤੇ ਮਿਰਜ਼ਾ ਸੁੱਤਾ ਸੀ ਤੇ ਇਹ ਆਰਾਮ ਉਹਦੀ ਜ਼ਿੰਦਗੀ ਦਾ ਆਖਰੀ ਆਰਾਮ ਬਣ ਗਿਆ। ਇਹ ਹੈ ਜੀ ਉਹ ਜਗ੍ਹਾ। ਲਓ ਜੀ, ਇਹ ਹੈ ਦੂਜੀ ਨਿਸ਼ਾਨੀ, ਬਲਕਿ ਇਹਨੂੰ ਪਹਿਲੀ ਨਿਸ਼ਾਨੀ ਕਹਿਣਾ ਚਾਹੀਦਾ, ਦੂਸਰੀ ਤਾਂ ਦਰਬਾਰ ਬਣਦੀ ਆ। ਇਹ ਹੈਗਾ ਜੀ ਉਹ ਜੰਡ ਦਾ ਦਰਖਤ, ਠੀਕ ਆ, ਜਿੱਥੇ ਮਿਰਜ਼ਾ ਨੇ ਆ ਕੇ ਪਨਾਹ ਲਈ, ਜਾਂ ਕਹਿ ਲਓ ਕਿ ਇੱਥੇ ਆ ਕੇ ਵੀ ਸਿਰਫ 5-6 ਕਿਲੋਮੀਟਰ ਪਿੰਡ ਤੋਂ ਨਾ ਜੀ, ਔਰ ਇੱਥੇ ਆ ਕੇ ਜਿਹੜੀ ਉਹਨਾਂ ਨੇ ਥੋੜਾ ਜਿਹਾ ਸਾਹ ਲਿਆ, ਨੀਂਦ ਆ ਗਈ, ਸੋ ਗਏ। ਉਸ ਤੋਂ ਬਾਅਦ ਇਹ ਸਾਰਾ ਵਾਕਿਆ ਜਿਹੜਾ ਆ ਕਿ ਉਹਨਾਂ ਦੇ ਭਰਾ ਇੱਥੇ ਪਹੁੰਚ ਗਏ। ਫਿਰ ਉਹ ਜਿਹੜਾ ਉਹ ਸਾਰਾ ਕੁਝ ਬਣਿਆ ਕਣਿਆ, ਤੁਹਾਨੂੰ ਪਤਾ ਹੀ ਆ ਵੀ ਇੱਥੇ ਉਹਨਾਂ ਦਾ ਇੱਥੇ ਕਤਲੇਆਮ ਹੋ ਗਿਆ। ਠੀਕ ਹੈ ਜੀ, ਇਹ ਹੈ ਜੀ ਉਹ ਨਿਸ਼ਾਨੀ। ਤੀਜੀ ਨਿਸ਼ਾਨੀ ਇੱਥੇ ਛੱਪੜੀ ਆ ਜੀ, ਉਹਦੇ ਬਾਰੇ ਚ ਆਓ ਪਰ ਰਾਣਾ ਸਾਹਿਬ ਤੋਂ ਸਵਾਲ ਕਰਦੇ ਆ ਕਿ ਇਹਦੇ ਬਾਰੇ ਚ ਕੋਈ ਸਾਨੂੰ ਰਾਣਾ ਸਾਹਿਬ ਦੱਸਣ ਵੀ ਆਖਰ ਇਹ ਛੱਪੜੀ ਜਿਹੜੀ ਆ ਇਹ ਵੀ ਉਸੇ ਵੇਲੇ ਦੀ ਆ, ਉਸੇ ਟਾਈਮ ਦੀ ਆ। ਆ ਜਾਓ ਰਾਣਾ ਸਾਹਿਬ ਨਾਲ ਕਰਦੇ ਆ ਗੱਲ। ਉੱਤੇ ਆ ਕੇ ਜਿੱਥੇ ਬੜੇ ਹਾਂਜੀ, ਸਭ ਤੋਂ ਪਹਿਲਾਂ ਦੱਸਿਓ ਵੀ ਉੱਤੇ ਮਤਲਬ ਪਹਿਲਾਂ ਆ ਗਏ ਜਾਂ ਕੀ?
ਦੇਖੋ ਉਹਦਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਮਿਰਜ਼ਾ ਸਾਹਿਬਾਂ ਨੂੰ ਲੈ ਗਿਆ ਤੇ ਵਿਆਹ ਦਾ ਦਿਨ ਸੀ ਤੇ ਫਿਰ ਸਾਹਿਬਾਂ ਦੇ ਭਾਈ ਜਿਹੜੇ ਆ ਨਾ ਉਹਨਾਂ ਨੇ ਸਾਰਿਆਂ ਨੇ ਨਾ ਯਾਨੀ ਕਿ ਜਿਹੜਾ ਵਾ ਨਾ ਤਾਕਬ ਸ਼ੁਰੂ ਕਰ ਦਿੱਤਾ। ਉਹ ਕੋਈ 2-4 ਘੰਟਿਆਂ ਦੇ ਵਕਫੇ ਮੁਸ਼ਕਿਲ ਨਾਲ ਇੰਨਾ ਕੀ ਵਕਫਾ ਹੋਣਾ। ਉਹ ਉਦੋਂ ਸਾਰੀ ਰਾਤ ਉਹਨਾਂ ਨੇ ਵੀ ਸਫ਼ਰ ਕੀਤਾ, ਉਹਨਾਂ ਨੇ ਵੀ ਸਫ਼ਰ ਕੀਤਾ ਤੇ ਇੱਥੇ ਕਿਉਂਕਿ ਮਿਰਜ਼ਾ ਸੌਂ ਗਿਆ ਸੀ ਉਸੇ ਵੀ ਯਾਨੀ ਕਿ ਸੌਣ ਵਾਲੇ ਵਕਫੇ ਤੋਂ ਪਹੁੰਚ ਗਏ ਤੇ ਫਿਰ ਉਹ ਜਦੋਂ ਬਾਹਰ ਹੁੰਦੀ ਆ ਤਾਂ ਤੁਸੀਂ ਦੇਖਿਆ ਹੋਣਾ ਕਿ ਘੋੜਿਆਂ ਤੋਂ ਵੀ ਅੱਗੇ ਸ਼ਿਕਾਰੀ ਕੁੱਤੇ ਜਿਹੜੇ ਆ ਉਹ ਸ਼ਿਕਾਰੀ ਕੁੱਤੇ ਹੁੰਦੇ ਆ। ਉਹ ਕੁੱਤੇ ਫਿਰ ਕਿਉਂਕਿ ਦੌੜਦੇ ਆ ਰਹੇ ਸੀ ਮੁਸਲਸਲ, ਇੱਥੇ ਪਹਿਲੀ ਜਗ੍ਹਾ ਤੇ ਆ ਕੇ ਉਹਨਾਂ ਨੂੰ ਪਾਣੀ ਮਿਲਿਆ ਹੈ ਤੇ ਉਹ ਪਾਣੀ ਵਾਲੀ ਛਪੜੀ ਚ ਵੜੇ। ਬੜਾ ਨੁਕਤਾ ਦੱਸਿਆ ਜੀ ਰਾਣਾ ਸਾਹਿਬ ਨੇ ਕਿ ਜਿਹੜੀ ਵਾਰ ਜਦੋਂ ਤੁਰਦੀ ਆ ਨਾ ਕਾਫਲਾ ਘੋੜਿਆਂ ਦੇ ਨਾਲ ਤੇ ਘੋੜਿਆਂ ਤੋਂ ਕੁੱਤੇ ਗਾਂਹ ਤੁਰਦੇ ਆ, ਇਹ ਉਹਨਾਂ ਦੀ ਆਦਤ ਆ ਵੀ ਘੋੜੇ ਜੇ ਪਿੱਛੇ ਸੀ ਤੇ ਤਾਂ ਕੁੱਤੇ ਆ ਕੇ ਪਹਿਲਾਂ ਵੜ ਗਏ। ਇਹ ਗੱਲ ਪੁੱਛੀ ਸੀ। ਹਾਂ ਤੇ ਉੱਥੇ ਫਿਰ ਜਦੋਂ ਕੁੱਤੇ ਵੜੇ ਤੇ ਸਾਹਿਬਾਨ ਦਾ ਵੀ ਧਿਆਨ ਇੱਕਦਮ ਹੋਇਆ, ਉਹਨੇ ਫਿਰ ਮਿਰਜ਼ੇ ਨੂੰ ਉਠਾਇਆ। ਤੀਰ ਤੋਂ ਤੋੜੀ ਬੈਠੀ। ਹਾਂ ਤੀਰ ਤੋਂ ਤੋੜੀ। ਪਰ ਅਫਸੋਸ ਤਾਂ ਸ਼ਾਇਦ ਸਾਹਿਬਾਂ ਨੂੰ ਵੀ ਬਾਅਦ ਚ ਹੋਇਆ, ਮੈਂ ਤੀਰ ਤੋਂ ਤੋੜਤੇ। ਇਹ ਦੇਖੋ ਜੀ, ਇਹ ਇੱਕ ਨਿਸ਼ਾਨੀ ਹੈਗੀ। ਉਸ ਤੋਂ ਬਾਅਦ ਜੀ ਆ ਬਾਣਾ, ਬਹੁਤ ਪੁਰਾਣਾ ਬਾਣਾ ਜੀ, ਉਵੇਂ ਖਲੋਤਾ ਜਿਵੇਂ ਹੈ। ਅੱਛਾ, ਇੱਕ ਹੋਰ ਗੱਲ ਜਿਹੜੀ ਰਹਿ ਗਈ ਸੀ, ਮੈਂ 3 ਚੀਜ਼ਾਂ ਦਾ ਤੁਹਾਡੇ ਨਾਲ ਜ਼ਿਕਰ ਕੀਤਾ, ਲੇਕਿਨ ਇੱਕ ਜਿਹੜੀ ਵਿੱਚ ਸਭ ਤੋਂ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਨਾ ਜੀ ਇੱਕ ਜਾਨਵਰ ਦਾ ਵੀ ਹੈ ਇਸ ਪੂਰੀ ਕਹਾਣੀ ਦੇ ਵਿੱਚ, ਬੱਗੀ ਦਾ। ਉਹਦਾ ਨਾਮ ਹੈਗਾ ਬੱਕੀ, ਜਿਹੜੀ ਕਿ ਉਂਝ ਤਾਂ ਜਿਸਮ ਵੱਲੋਂ ਤਾਂ ਉਹ ਮਾੜੀ, ਬੜੀ ਮਾੜੀ ਸੀ, ਤੱਕ ਨਹੀਂ ਪੈਂਦੀ ਸੀ ਆਮ ਬੰਦੇ ਦੀ। ਜਿੱਦਾਂ ਕਿ ਉਹ ਜਦੋਂ ਉੱਥੇ ਗਏ ਆ, ਉਹ ਕੀ ਕਹਿੰਦੇ ਆ ਚੱਦੜਾਂ ਦੇ ਜਿਹੜੇ ਉਹ ਜਿਸ ਟਾਈਮ ਬਰਾਤ ਜਾ ਰਹੀ ਸੀ ਨਾ, ਉਹਨਾਂ ਦੀ ਤੱਕ ਨਹੀਂ ਪਈ ਉਸ ਘੋੜੀ ਤੇ। ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਇਸ ਘੋੜੀ ਨੂੰ, ਬਲਕਿ ਮਿਰਜ਼ੇ ਨਾਲ ਉਹਨਾਂ ਨੇ ਸ਼ਰਤ ਵੀ ਲਾਈ, ਹਰੇ ਵੀ ਉਹ ਹਰੇ ਵੀ। ਤੇ ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਉਸ ਘੋੜੀ ਦੇ ਬਾਰੇ ਚ ਪਰ ਮਸ਼ਹੂਰ ਇਹ ਆ ਕਿ ਉਹ ਦੌੜਦੀ ਨਹੀਂ ਸੀ, ਭੱਜਦੀ ਨਹੀਂ ਸੀ, ਉੱਡਦੀ ਸੀ। ਵਾਹ ਵਾਹ ਵਾਹ, ਠੀਕ ਹੈ। ਤੇ ਉਹ ਵੀ ਤੁਹਾਨੂੰ ਉਹਦੀ ਕਬਰ ਵੀ ਦਿਖਾਣੇ ਆ, ਜੋ ਵੀ ਐਸੇ ਦਰਬਾਰ ਦੇ ਉਹ ਪਿਛਲੀ ਸਾਈਡ ਤੇ ਮੌਜੂਦ ਆ, ਉਹ ਤੁਹਾਨੂੰ ਉਹ ਵੀ ਦਿਖਾ ਕੇ ਲੈਂਦੇ। ਅੱਛਾ ਜੀ, ਆਹੋ ਇਧਰੋਂ ਨੇੜੇ ਪੈਂਦਾ। ਆ ਜਾ। ਲਓ ਜੀ, ਆ ਹੈਗੀ ਹੈ ਜੀ ਬੱਕੀ ਦੀ ਕਬਰ। ਇਹ ਦੇਖੋ, ਇਹ ਉਹਦਾ ਕਤਵਾ ਵੀ ਲੱਗਿਆ ਹੋਇਆ, ਇਹ ਤੁਸੀਂ ਦੇਖ ਸਕਦੇ ਆ 1618 ਹੈ। ਇੱਥੇ ਹੀ ਮਰਨਾ, ਇੱਥੇ ਹੀ। ਕਿਆ ਬਾਤ ਹੈ ਜੀ, ਇਹਦੇ ਉੱਤੇ ਲਿਖਿਆ। ਇਹ ਬੜੀ ਵਫਾਦਾਰ ਘੋੜੀ ਸੀ ਜੀ ਮਿਰਜ਼ੇ ਦੀ। ਇਹ ਉਸ ਤੋਂ ਬਾਅਦ, ਮਿਰਜ਼ੇ ਤੋਂ ਬਾਅਦ ਇਹ ਵੀ ਤਕਰੀਬਨ 2-3 ਮਹੀਨੇ ਤੱਕ ਜਿਹੜੀ ਹੈ ਇਸ ਦੁਨੀਆ ਦੇ ਉੱਤੇ ਰਹੀ। ਤੇ ਗੱਲ ਇਹ ਹੈ ਕਿ ਕਹਿੰਦੇ ਆ, ਇਸ ਬਾਰੇ ਚ ਕਿਹਾ ਜਾਂਦਾ ਕਿ ਇਹਨੇ ਵੀ ਉਸ ਦਿਨ ਤੋਂ ਬਾਅਦ ਖਾਣਾ ਪੀਣਾ ਛੱਡਤਾ ਸੀ ਤੇ ਉਸ ਤੋਂ ਬਾਅਦ ਇਹਦੀ ਵੀ ਮੌਤ ਹੋ ਗਈ। ਤੇ ਉਹ ਇਹਨਾਂ ਨੇ ਇੱਥੇ ਆ ਦਰਬਾਰ ਦੇ ਨਾਲ ਪਿਛਲੀ ਸਾਈਡ ਤੇ, ਇਹ ਵੀ ਇੱਥੇ ਹੀ ਦਫਨ ਹੈ। ਆ ਜਾਓ ਜੀ। ਚਲਦੀ ਪਈ ਇਦੋਂ ਖਾਲਿਦ, ਮੈਂ ਬੰਦ ਨਹੀਂ ਕੀਤੀ, ਚਲਦੀ ਪਈ। ਇਸ ਗੱਲ ਤੋਂ ਅਸੀਂ ਵੀ ਜੀ ਮੇਰੇ ਨਾਲ ਬਾਬਾ ਜੀ ਬੈਠੇ ਆ ਨਾ ਜਿਹੜੇ, ਇਹ ਮਿਰਜ਼ਾ ਜੱਟ ਦੀ ਨਸਲ ਚੋਂ, ਉਹਨਾਂ ਦੇ ਵਾਰਿਸ ਆ ਇਹ ਇਸ ਟਾਈਮ। ਇਹਨਾਂ ਦਾ ਨਾਮ ਹੈਗਾ ਵਲੈਤ। ਵਾਲਦ ਸਾਹਿਬ ਦਾ ਇਹਨਾਂ ਦਾ ਨਾਮ ਸੀ ਮੁੱਖਾ। ਇਹ ਇਸ ਟਾਈਮ ਦਰਬਾਰ ਤੇ ਬੈਠੇ ਆ। ਇਹ ਦਰਬਾਰ ਤੇ ਬਹਿਣਾ ਇੰਜ ਆ ਵੀ ਇਹਨਾਂ ਨੇ ਆਪਣੀ ਨਸਲ ਬਚਾਈ ਹੋਈ। ਅਗਰ ਇਹ ਇੱਥੇ ਨਾ ਬਹਿਣ ਤੇ ਇਸ ਦਰਬਾਰ ਤੇ ਮੇਰਾ ਖਿਆਲ ਆ ਉਹ ਜਿਹੜਾ ਹੁਣ ਅਸੀਂ ਆ ਹਾਲਾਤ ਦੇਖਿਆ ਨਾ, ਮੈਨੂੰ ਜਿਹੜੀ ਗੱਲ ਜਿਹੜੀ ਆ ਸਾਰਿਆਂ ਤੋਂ ਇੱਥੇ ਆ ਕੇ ਜਿਹਦੇ ਤੇ ਮੈਨੂੰ ਅਫਸੋਸ ਹੋਇਆ ਨਾ, ਉਹ ਇਹੀ ਹੈ ਕਿ ਇਸ ਪਾਸੇ ਕਿਸੇ ਦਾ ਧਿਆਨ ਕੋਈ ਨਹੀਂ। ਤੇ ਜੇ ਬਾਬਾ ਜੀ ਇੱਥੇ ਨਾ ਹੋਣ ਤਾਂ ਮੇਰਾ ਖਿਆਲ ਇੱਥੇ ਉਜਾੜ ਹੀ ਹੋਵੇ, ਜਿਹੜਾ ਹਿਸਾਬ ਕਿਤਾਬ ਇੱਥੇ ਮੈਨੂੰ ਲੱਗਦਾ। ਇਹਨਾਂ ਨੇ ਇੱਥੇ ਆਪਣੇ ਪੱਲਿਓਂ ਇਹ ਸਾਰਾ ਕੁਝ ਨਿਜ਼ਾਮ ਕੀਤਾ ਹੋਇਆ, ਲੇਕਿਨ ਸਾਡੇ ਜਿਹੜੇ ਹਕੂਮਤ ਆ, ਸਾਡੀ ਸਰਕਾਰ ਆ, ਉਹਨਾਂ ਦੀ ਇਸ ਪਾਸੇ ਤਵੱਜਾ ਨਹੀਂ ਹੈ। ਇੱਥੇ ਜਿਹੜੀ ਸੜਕ ਆਉਣ ਵਾਸਤੇ ਉਹ ਵੀ ਇੱਥੇ ਆਣੇ ਦੇ ਕਾਬਲ ਨਹੀਂ ਹੈ। ਤੇ ਬਾਕੀ ਇਹ ਬਾਬਾ ਜੀ ਦੀ ਬੜੀ ਉਹ ਆ ਹਿੰਮਤ ਹੈ ਇਹਨਾਂ ਦੀ, ਜਿਹੜੀ ਇੱਥੇ ਇਹ ਡਿਊਟੀ ਦੇ ਰਹੇ ਆ ਤੇ ਆਪਣੀ ਨਸਲ ਨੂੰ ਇਹਨਾਂ ਨੇ ਮੇਰੇ ਹਿਸਾਬ ਵਿੱਚ ਇਸ ਬਾਰੇ ਜ਼ਿੰਦਾ ਰੱਖਿਆ ਹੈ। ਕਿਉਂ ਜੀ ਰਾਣਾ ਸਾਹਿਬ? ਬਿਲਕੁਲ ਠੀਕ ਠਾਕ। ਹਾਂਜੀ, ਕਿਉਂਕਿ ਇਹ ਦੇਖੋ ਜੀ, ਅਗਰ ਜੇ ਇਹ ਨਾ ਹੁੰਦੇ ਤੇ ਇਹ ਇੱਥੋਂ ਢੇਰੀ ਖਤਮ ਹੋ ਜਾਣੀ ਸੀ। ਪਤਾ ਹੀ ਨਹੀਂ ਲੱਗਣਾ ਸੀ 200-400 ਸਾਲ ਬਾਅਦ ਕਿ ਇੱਥੇ ਮਿਰਜ਼ੇ ਦੀ ਕਬਰ ਕਿਹੜੀ ਜਗ੍ਹਾ ਤੇ ਸੀ। ਹੈ ਕਿਉਂਕਿ ਜਦੋਂ ਦੇਖੋ ਨਾ, ਕਬਰ ਦਾ ਨਿਸ਼ਾਨ ਹੀ ਮਿਟ ਜਾਣਾ ਸੀ। ਹੈ ਤੇ ਫਿਰ ਤਾਂ ਉਹ ਸਿਰਫ ਉਹ ਇੱਕ ਦਾਸਤਾਨ ਰਹਿ ਜਾਣੀ ਸੀ ਕਾਗਜ਼ਾਂ 'ਚ। ਤੇ ਇਹ ਕੋਈ ਯਾਨੀ ਕਿ ਦਰਬਾਰ ਵਾਲੀ ਜਾਂ ਮਜ਼ਾਰ ਵਾਲੀ ਸ਼ਕਲ ਇਹ ਨਹੀਂ ਰਹਿਣੀ ਸੀ। ਇਹ ਇਹਨਾਂ ਦਾ ਵਿਲਾਇਤ ਹੋਣਾ ਦਾ ਹੀ ਯਾਨੀ ਕਿ ਜਿਹੜਾ ਵਾ ਨਾ, ਇਹ ਹੈ ਕਿ ਇਹਨਾਂ ਨੇ ਇਹਨੂੰ ਬਿਲਕੁਲ ਯਾਨੀ ਕਿ ਜਿਹੜਾ ਵਾ ਨਾ ਐਸ ਹਾਲਤ 'ਚ ਲਿਆਂਦਾ, ਔਰ ਇਹਦੇ 'ਚ ਰੌਣਕ ਯਾਨੀ ਕਿ ਜਿਹੜਾ ਲਾਈ। ਔਰ ਹੁਣ
ਆਉਣੇ ਵਾਲੇ ਵਕਤ 'ਚ ਇੱਥੇ ਯਾਨੀ ਕਿ ਦੇਖੋ ਜੀ ਪੰਜਾਬੀ ਕਲਚਰ 'ਚ ਇੱਕ ਬੜਾ ਵੱਡਾ ਨਾਮ ਆ ਮਿਰਜ਼ਾ ਸਾਹਿਬਾਂ ਦੀ ਦਾਸਤਾਨ ਦਾ ਸਾਡੇ ਅਦਬ ਵਿੱਚ। ਤੇ ਅਗਰ ਅਸੀਂ ਕਹੀਏ ਕਿ ਇਹ ਅਸੀਂ ਬੜੇ ਮਰਹੂਨੇ ਮਿੰਨਤ ਹੈਗੇ ਆ ਇਹਨਾਂ ਦੇ ਬਾਬਾ ਵਲੈਤ ਦੇ, ਤੇ ਇਹ ਗੱਲ ਗਲਤ ਨਹੀਂ। ਇਹ ਗੱਲ ਗਲਤ ਨਹੀਂ ਬਾਬਾ ਜੀ। ਤੁਸੀਂ ਹੁਣ ਜਿਹੜੀ ਤੁਹਾਡੀ ਪਿੱਛੋਂ ਨਸਲ ਅਗਲੀ ਆ, ਉਹਦਾ ਵੀ ਕੋਈ ਬੰਦਾ ਇੱਥੇ ਹੈ ਜਿਹੜਾ ਤੁਹਾਡੇ ਤੋਂ ਬਾਅਦ ਚ ਪਿਛਾਂ ਤੋੜ ਤਈ ਇਸ ਗੱਲ ਨੂੰ ਕੋਈ ਨਿਭਾਉਣ ਦਾ ਕੋਈ ਨਾਲ ਬਹਿੰਦਾ ਤੁਹਾਡੇ ਤੇ? ਨਹੀਂ ਜੀ, ਉਹ ਵਿਰਾਹ ਮੇਰੇ ਦੋਵੇਂ ਐਨ ਮਿੱਥੋਂ ਅੱਛਾ ਛੋਟੇ ਆਂਦੇ ਆ ਉਹ ਵੀ ਇੱਥੇ? ਹਾਂ, ਇੱਕ ਪੋਤਰੇ 4 ਪੋਤਰੇ ਹਨ, 1 ਤੇ 5 ਐਨ ਖੈਰ ਨਾ। ਚਲੋ ਬਾਹਰ ਇਹ ਗੱਲ, ਹਾਂ ਇਹ ਗੱਲ ਹੈਗੀ ਆ ਵੀ ਇਹਦਾ ਨਾਮ ਜਾਂਦੇ ਨੂੰ ਤੋਂ ਪਿੱਛੇ ਮੋੜੋ ਕੰਮ ਚੱਲੇ ਹੀ ਰਹਿੰਦੇ। ਸਹੀ ਗੱਲ ਹੈ। ਜਿਹੜੇ ਦੁਨੀਆ ਤੋਂ ਟੁਰ ਗਏ ਉਹ ਨਹੀਂ ਆਉਣਾ। ਹਾਂ ਬਲ ਸਾਡੀ ਮੇਰੀ ਆਖਰ ਦੇ ਉੱਤੇ ਇੱਕੋ ਹੀ ਦਰਖਾਸਤ ਹੈ ਸਰਕਾਰਾਂ ਨਾਲ ਕਿ ਇਸ ਦਰਬਾਰ ਦੀ ਦੇਖਭਾਲ ਵੀ ਕੀਤੀ ਜਾਵੇ ਤੇ ਕਮ ਸੇ ਕਮ ਇੱਥੇ ਆਉਣ ਵਾਸਤੇ ਰੋਡ ਤੱਕ, ਕਿਉਂਕਿ ਇੱਥੋਂ ਦੁਨੀਆ ਆਉਂਦੀ ਹੈ, ਇੱਥੇ ਬੜੇ ਬੜੇ ਲੋਕ, ਇੱਥੇ ਬਾਹਰੋਂ ਬਹੁਤ ਸਾਰੇ ਦੁਨੀਆ ਇੱਥੇ ਇਕੱਠ ਹੁੰਦਾ ਆ। ਇਸ ਵਾਸਤੇ ਇਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼।